ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਹੁਣ ਚੱਲਦੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਜੀ ਕਿ ਮੌਲਵੀ, ਸ਼ਰਾਬ ਤੇ ਚੌਧਰੀ, ਹਾਂਜੀ ਇਹ ਕੰਮ ਬੜਾ ਭੱਗ ਗਿਆ ਜੀ। ਇਹ ਮਸਲਾ ਬੜਾ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹ ਖਤਰਨਾਕ ਜਿਹੜਾ ਮੈਂ ਕਹਿੰਦਾ ਮੁੜ ਗਿਆ। ਡਿਸਕਸ਼ਨ ਤੁਰੀ ਤੇ ਇਸ ਗੱਲ ਤੋਂ ਸੀ ਕਿ ਔਰਤਾਂ ਔਰ ਮਰਦ ਇਕੱਠੇ ਜਿਮ ਦੇ ਵਿੱਚ ਕਸਰਤ ਮਤਲਬ ਕਿ ਵਰਜ਼ਿਸ਼ ਕਰ ਸਕਦੇ ਨੇ ਕਿ ਨਹੀਂ। ਜਿਹੜੇ ਅੰਸਾਰ ਅਬਾਸੀ ਸਾਹਿਬ ਨੇ ਉਹ ਪੂਰੀ ਤੁਹਾਨੂੰ ਪਤਾ ਕਿ ਤਫਸੀਲ ਨਾਲ ਲੋ ਪਾਉਂਦੇ ਨੇ, ਚਾਨਣ ਪਾਉਂਦੇ ਨੇ, ਰੋਸ਼ਨੀ ਪਾਉਂਦੇ ਨੇ, ਖਬਰ ਨੂੰ ਐਵੇਂ ਅਧੂਰੀ ਨਹੀਂ ਛੱਡਦੇ। ਤੁਹਾਡੀਆਂ ਆਪਣੀਆਂ ਜਿਹੜੀਆਂ ਅਹਿਸਾਸਾਤ ਨੇ ਜਾਂ ਤੁਹਾਡੀਆਂ ਆਪਣੀਆਂ ਜਿਹੜੀਆਂ ਤਖਯਲਾਤੀ ਤੁਹਾਡੀਆਂ ਜਿਹੜੀਆਂ ਆਪਣੀਆਂ ਹੈ ਨਾ ਕਹੋ ਕਿ ਜਿਹੜੀਆਂ ਤੁਹਾਡੀਆਂ ਐਬਿਲਿਟੀਜ਼ ਉਹਨਾਂ ਦੇ ਉੱਤੇ ਨਹੀਂ ਛੱਡਦੇ, ਬਲਕਿ ਉਸ ਤੋਂ ਇੱਕ ਕਦਮ ਅੱਗੇ ਜਾ ਕੇ ਉਹ ਤੁਹਾਨੂੰ ਉਹ ਦੱਸਦੇ ਨੇ ਜੋ ਉਹਨਾਂ ਨੂੰ ਖੁਦ ਨਜ਼ਰ ਆਉਂਦਾ ਹੈ। ਉਹਨਾਂ ਨੇ ਪਹਿਲਾਂ ਤਾਂ ਦੱਸਿਆ, ਪਤਾ ਨਹੀਂ ਉੱਥੇ ਜਾ ਕੇ ਤੇ ਦੂਰਬੀਨ ਲਾ ਕੇ ਬੈਠੇ ਰਹੇ ਨੇ। ਉਹਨਾਂ ਕਿਹਾ ਕਿ ਉੱਥੇ ਜਿਮ ਦੇ ਵਿੱਚ ਔਰਤਾਂ ਜਿਹੋ ਜਿਹੇ ਕੱਪੜੇ ਪਾਉਂਦੀਆਂ ਨੇ ਉਹਦੇ 'ਚ ਫਿਰ ਜਿਹੋ ਜਿਹੇ ਨਜ਼ਾਰੇ ਬਣਦੇ ਨੇ ਉਹਦੇ ਨਾਲ ਉੱਥੇ ਮਾਮਲਾਤ ਮਾਸ਼ਰਤੀ ਖਰਾਬ ਹੁੰਦੇ ਨੇ, ਲੋਕਾਂ ਦੇ ਈਮਾਨ ਖਰਾਬ ਹੁੰਦੇ ਨੇ, ਲੋਕਾਂ ਦੇ ਜਜ਼ਬਾਤ ਜਿਹੜੇ ਉਭਾਰੇ ਜਾਂਦੇ ਨੇ। ਅੱਛਾ ਖੈਰ, ਇਹਦੇ 'ਤੇ ਤਾਂ ਮੈਂ ਮਜ਼ਹਬੀ ਮਾਮਲਿਆਂ ਦੇ ਉੱਤੇ ਮੈਂ ਕੋਈ ਡਿਸਕਸ਼ਨ ਨਹੀਂ ਕਰਦਾ। ਮੈਂ ਤੁਹਾਨੂੰ ਕਿਹਾ ਕਿ ਮੈਂ ਤਾਂ ਬੜਾ ਗੁਨਾਹਗਾਰ ਜਿਹਾ ਬੰਦਾ, ਮੈਂ ਤਾਂ ਫਤਵੇ ਨਹੀਂ ਦੇ ਸਕਦਾ। ਇਹਦੇ ਉੱਤੇ ਤੁਸੀਂ ਜਾਣੋ ਤੇ ਅੰਸਾਰ ਅਬਾਸੀ ਸਾਹਿਬ ਜਾਣਨ ਵੀ ਕਿਹੜਾ ਬੰਦਾ ਕਿਹੜੀ ਗੱਲ ਕਰਨ ਡਿਆ। ਇਹ ਗੱਲ ਨੂੰ ਮੈਂ ਪਾਸੇ 'ਤੇ ਰੱਖ ਦੇਣਾ। ਹਾਂ, ਮੈਂ ਇਹ ਜ਼ਰੂਰ ਕਹਿਣਾ ਹੈ ਕਿ ਖਵਾਤੀਨ ਨੂੰ ਵੀ ਜਿਮ ਕਰਨ ਦਿਓ, ਐਡਾ ਉਹਨਾਂ ਦੇ ਉੱਤੇ ਸਖਤੀ ਨਾ ਕਰੋ। ਉਹਨਾਂ ਨੂੰ ਜਿਮ ਅਲੱਗ ਬਣਾ ਦਿਓ ਜਾਂ ਫਿਰ ਉਸ ਵੇਲੇ ਮਰਦਾਂ ਨੂੰ ਮਨਾ ਕਰ ਦਿਓ ਵੀ ਉੱਥੇ ਨਾ ਜਾਣ। ਉਹਨਾਂ ਨੂੰ ਟਾਈਮ ਦਿਓ, ਪਰ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਨਾ ਕਰੋ, ਇਹ ਮਿਹਰਬਾਨੀ ਕਰੋ। ਅੱਛਾ, ਅੱਗੇ ਤੁਰਨੇ ਇਹ ਮਾਮਲਾ ਹੁਣ ਪਿੱਛੇ ਰਹਿ ਗਿਆ ਥੋੜ੍ਹਾ ਜਿਹਾ। ਇਹਦੇ 'ਤੇ ਫਵਾਦ ਚੌਧਰੀ ਤੇ ਉਹਨਾਂ ਦੇ ਜਨਾਬ ਗਏ ਸਿੰਘ ਫਸ। ਚੌਧਰੀ ਸਾਹਿਬ ਕਹਿੰਦੇ ਨੇ ਵੀ ਜਿਹੜਾ ਘੁੱਟ ਲਾਉਣ ਵਾਲਾ ਕੰਮ ਹੈ ਨਾ, ਦਾਰੂ ਦੂਰੂ, ਉਹ ਖੋਲ੍ਹ ਦਿਓ, ਬੋਤਲਾਂ ਦੇ ਡੱਟ ਖੋਲ੍ਹ ਦਿਓ, ਜਿੱਥੇ ਜਿੱਥੇ ਜਿਹਦਾ ਦਿਲ ਕਰੇ ਉਹ ਡੱਟ ਖੋਲ੍ਹੇ ਤੇ ਪੀਏ। ਅੱਛਾ ਜੀ, ਹੁਣ ਅੰਸਾਰ ਅਬਾਸੀ ਸਾਹਿਬ ਨੂੰ ਇਸ ਗੱਲ ਦੇ ਉੱਤੇ ਬੜਾ ਮਸਲਾ ਹੈ। ਉਹਨਾਂ ਨੇ ਨਾਂ ਨਹੀਂ ਲੈਂਦੇ, ਕਹਿੰਦੇ ਨੇ PTI ਦਾ ਇੱਕ ਸਾਬਕ MNA, ਨਾਂ ਚੌਧਰੀ ਫਵਾਦ ਦਾ ਨਹੀਂ ਲੈਂਦੇ। ਉਹਨਾਂ ਕਿਹਾ, ਉਹ ਕਹਿੰਦਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਇੱਥੇ ਸ਼ਰਾਬ ਦੇ ਜਿਹੜੇ ਨੇ, ਮੇਰਾ ਮਤਲਬ ਹੈ ਕਿ ਮਾਮਲੇ ਖੋਲ੍ਹ ਦੇਣ। ਅੱਗੋਂ ਚੌਧਰੀ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਪਤਾ ਉਹ ਵੀ ਪੈਰ ਪਿੱਛੇ ਨਹੀਂ ਕਰਦੇ। ਉਹਨਾਂ ਕਿਹਾ ਵੀ ਖੋਲ੍ਹ ਦਿਓ, ਵਾਕਈ ਦਾਰੂ ਜਿਹੜਾ ਹਰ ਪਾਸੇ ਖੋਲ੍ਹ ਦਿਓ, ਪੀਣ ਦਿਓ, ਜਿਹਨੇ ਪੀਣੀ ਹੈ ਉਹ ਪੀਵੇ, ਜਿਹਨੇ ਨਹੀਂ ਪੀਣੀ ਨਾ ਪੀਵੇ। ਇਹ ਚੇਤੇ ਕਰੋ, ਇਹ ਸਾਨੂੰ ਦੱਸਿਆ ਗਿਆ ਸੀ, ਸਾਰੀ ਕੌਮ ਨੂੰ ਹੀ ਦੱਸਿਆ ਗਿਆ ਸੀ ਕਿ ਫੀਲਡ ਮਾਰਸ਼ਲ ਸਾਹਿਬ ਚਾਹੁੰਦੇ ਨੇ ਵੀ 1971 ਦੇ ਮਾਮਲਾਤ ਵਾਪਸ ਜਾਣ, 1970-71 ਦੇ। ਜਿਸ ਤਰ੍ਹਾਂ ਉਦੋਂ ਠੇਕਾ ਕਹਿੰਦੇ ਨੇ ਜਿੱਥੋਂ ਸ਼ਰਾਬ ਲੱਭਦੀ ਸੀ, ਪੰਜਾਬੀ 'ਚ ਉਹਨੂੰ ਠੇਕਾ ਕਹਿ ਦਿੰਦੇ ਨੇ। ਜਿਸ ਤਰ੍ਹਾਂ ਉਦੋਂ ਠੇਕੇ ਖੁੱਲ੍ਹੇ ਸਨ, ਜਿੱਦਾਂ ਉਦੋਂ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ, ਉਸ ਤਰ੍ਹਾਂ ਹੁਣ ਵੀ ਖੁੱਲ੍ਹਣ। ਜਿਹਨੇ ਸ਼ਰਾਬ ਪੀਣੀ ਸ਼ਰਾਬ ਪੀਵੇ, ਜਿਹਨੇ ਮਸਜਿਦ ਜਾਣਾ ਮਸਜਿਦ ਜਾਵੇ। ਇਹ ਫੀਲਡ ਮਾਰਸ਼ਲ ਸਾਹਿਬ ਦੀ ਵੀ ਸੋਚ ਇਹੀ ਹੈ, ਵੀ ਚੌਧਰੀ ਸਾਹਿਬ ਦੀ ਸੋਚ ਵੀ ਇਹੀ ਹੈ। ਅੰਸਾਰ ਅਬਾਸੀ ਸਾਹਿਬ ਦੀ ਸੋਚ ਜ਼ਰਾ ਮੁਖਤਲਿਫ ਹੈ। ਅੱਛਾ, ਲੇਕਿਨ ਇੱਥੇ ਇੱਕ ਹੋਰ ਰੌਲਾ ਹੈ। ਅੰਸਾਰ ਅਬਾਸੀ ਸਾਹਿਬ ਇਹ ਚਾਹੁੰਦੇ ਨੇ ਵੀ ਉਹ ਉਹਨਾਂ ਦਾ ਚੈਨਲ ਜਿਹੜਾ ਹੈ ਉਹ ਕਿਸੇ ਖਾਤੂਨ ਦੀ ਮਾਹਵਾਰੀ ਦੇ ਉੱਤੇ ਭਾਵੇਂ TV ਪ੍ਰੋਗਰਾਮ ਕਰੇ ਔਰ ਉਹਦੇ ਵਿੱਚੋਂ ਅੰਸਾਰ ਅਬਾਸੀ ਸਾਹਿਬ ਨੂੰ ਤਨਖਾਹ ਲੱਭੇ, ਉਹ ਬਿਲਕੁਲ ਠੀਕ ਹੈ। ਅੰਸਾਰ ਅਬਾਸੀ ਸਾਹਿਬ ਇਹ ਵੀ ਚਾਹੁੰਦੇ ਨੇ ਕਿ ਕਿਸੇ ਪਰਦਾਦਾਰ ਖਾਤੂਨ ਜਿਹੜੀ ਹੈ ਉਹਦੇ ਸਾਬਕ ਸ਼ੌਹਰ ਦੇ ਕੋਲੋਂ ਉਹਦੇ 'ਤੇ ਗਲਾਜ਼ਤ ਦੇ ਇਲਜ਼ਾਮਾਤ ਲਵਾਉਣੇ, ਉਹਦੇ ਮੁਲਾਜ਼ਮ ਦੇ ਇੰਟਰਵਿਊ ਨਸ਼ਰ ਕਰਨੇ ਔਰ ਸਾਰੀ ਗਲਾਜ਼ਤ ਨਸ਼ਰ ਕਰਨੀ ਬਿਲਕੁਲ ਠੀਕ ਹੈ, ਔਰ ਉਹਦੇ 'ਚੋਂ ਇਹਨਾਂ ਦੀ ਤਨਖਾਹ ਲੈਣੀ ਵੀ ਠੀਕ ਹੈ। ਫਿਰ ਖੁਦ ਵੀਲਾਗ ਸ਼ੁਰੂ ਕੀਤਾ, ਲੋਕਾਂ ਨੇ ਵੇਖਿਆ ਨਹੀਂ। ਜਦੋਂ ਹੁਣ ਮੇਰਾ ਮਤਲਬ ਗੱਲ ਨਾ ਬਣੀ, ਲੋਕਾਂ ਨੇ ਨਾ ਵੇਖਿਆ, ਤਾਂ ਉਹਨਾਂ ਕਿਹਾ ਵੀਲਾਗ ਜਿਹੜਾ ਨਾ ਉਹ ਕਰਨਾ ਵੀ ਗੈਰ ਇਸਲਾਮੀ ਹੈ। ਮਤਲਬ ਕਿ YouTube ਦੇ ਉੱਤੇ ਔਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਕਿਸਮ ਦਾ ਕੋਈ ਕੰਮ ਕਰਨਾ ਜਿਹੜਾ ਜਿੱਥੋਂ ਕੋਈ ਕਮਾਈ ਆ ਸਕਦੀ ਹੋਵੇ, ਉਹ ਗੈਰ ਸ਼ਰਈ ਹੈ। ਹੁਣ Jio TV ਦੇ ਡਰਾਮੇ ਵੀ ਤੁਹਾਨੂੰ ਪਤਾ ਕਿ ਉੱਥੇ ਚੱਲਦੇ ਨੇ, ਖਬਰਨਾਮਾ ਵੀ ਚੱਲਦਾ ਹੈ, ਸਭ ਕੁਛ। ਅੰਸਾਰ ਅਬਾਸੀ ਸਾਹਿਬ ਵੀ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ ਉਹ Jio TV ਪਾਉਂਦਾ ਹੈ ਉਹਦੇ ਵਿੱਚ, ਉਹਦੇ 'ਤੇ YouTube 'ਤੇ ਔਰ ਸਾਰੀਆਂ ਜਗ੍ਹਾ 'ਤੇ ਉੱਥੋਂ ਪੈਸੇ ਵੀ ਆਉਂਦੇ ਹੋਣਗੇ। ਉੱਥੋਂ ਅੰਸਾਰ ਅਬਾਸੀ ਸਾਹਿਬ ਨੂੰ ਤਨਖਾਹ ਵੀ ਲੱਭਦੀ ਹੈ। ਉਹ ਇਹਨਾਂ ਵਾਸਤੇ ਬਿਲਕੁਲ ਇਹ ਸਾਰਾ ਕੰਮ ਠੀਕ ਹੈ। ਉਹ ਇੱਕ ਮੌਲਵੀ ਸਾਹਿਬ ਸਨ, ਉਹਨਾਂ ਨੇ ਆਖਿਆ ਕਿ ਖਵਾਤੀਨ ਜਿਹੜੀਆਂ ਨੇ ਉਹ ਬੜੀ ਸੁਰਖ ਸੂਆ ਲਾਲ, ਮਤਲਬ ਬਿਲਕੁਲ ਜਿਹੜਾ ਨਾ ਉਹ ਸਖਤ ਕਿਸਮ ਦਾ ਸੁਰਖ ਰੰਗ ਜਿਹੜਾ ਸੂਏ ਲਾਲ ਰੰਗ ਦੀ ਲਿਪਸਟਿਕ ਨਾ ਲਾਇਆ ਕਰਨ। ਇਹਦੇ ਨਾਲ ਮਰਦਾਂ ਦੇ ਜਜ਼ਬਾਤ ਜਿਹੜੇ ਨੇ ਨਾ ਉਹ ਉਭਰਦੇ ਨੇ। ਜਿਸ ਤਰ੍ਹਾਂ ਅੰਸਾਰ ਅਬਾਸੀ ਸਾਹਿਬ ਕਹਿ ਰਹੇ ਨੇ ਵੀ ਮੌਲਵੀ ਨੇ, ਤੁਹਾਨੂੰ ਪਤਾ ਹੈ ਆਪਣੇ ਆਪ ਨੂੰ ਆਉਂਦੇ ਜਰਨਲਿਸਟ ਨੇ, ਲੇਕਿਨ ਹੈ ਵੀ ਬਹੁਤ ਬੜੇ ਵੱਡੇ, ਆਪਣੇ ਆਪ ਨੂੰ ਆਲਮ ਹੀ ਸਮਝਦੇ ਨੇ। ਮੌਲਵੀ ਸਾਹਿਬ ਨੇ ਕਿਹਾ ਕਿ ਉਹਦੇ ਨਾਲ ਜਜ਼ਬਾਤ ਉਭਰਦੇ ਨੇ। ਅੱਛਾ, ਔਰ ਮੇਕਅਪ ਜ਼ਰਾ ਘੱਟ ਕਰਿਆ ਕਰਨ ਔਰਤਾਂ, ਜ਼ਰਾ ਥੋੜ੍ਹਾ ਜਿਹਾ ਉਹਨੂੰ ਜ਼ਰਾ ਥੋੜ੍ਹਾ ਜਿਹਾ ਹੌਲਾ ਰੱਖਣ ਮੇਕਅਪ ਨੂੰ।
ਇੱਕ ਬੰਦੇ ਨੇ ਉੱਠ ਕੇ ਕਿਹਾ ਵੀ ਮੌਲਵੀ ਸਾਹਿਬ ਤੁਹਾਡੀ ਬੇਗਮ ਵੀ, ਭਾਬੀ ਸਾਡੀ ਜਿਹੜੀ ਹੈ ਤੁਹਾਡੀ ਬੇਗਮ ਹੈ, ਉਹ ਵੀ ਬੜੀ ਸੂਈ ਲਾਲ ਸੁਰਖੀ ਵੀ ਲਾਉਂਦੇ ਨੇ ਤੇ ਮੇਕਅਪ ਵੀ ਕਰਦੇ ਨੇ, ਤੇ ਉਹਨਾਂ ਦੇ ਬਾਰੇ ਕੀ ਹੈ? ਮੌਲਵੀ ਸਾਹਿਬ ਨੇ ਥੋੜ੍ਹੀ ਦੇਰ ਵੇਖਣ ਤੋਂ ਬਾਅਦ ਕਿਹਾ, ਉਹ ਮੇਰੀ ਗੱਲ ਸੁਣ, ਜੇ ਉਹ ਲਾਉਂਦੀ ਹੈ ਤੇ ਉਹਨੂੰ ਫੱਬਦੀ ਵੀ ਹੈ। ਮਤਲਬ ਮੌਲਵੀ ਸਾਹਿਬ ਨੇ ਫੱਬਦੀ ਦਾ ਮਤਲਬ ਵੀ ਉਹਨੂੰ ਚੰਗੀ ਵੀ ਲੱਗਦੀ ਹੈ। ਉਹਨਾਂ ਕਿਹਾ ਜੀ ਮੇਰੀ ਬੇਗਮ ਲਾਉਂਦੀ ਹੈ ਤੇ ਉਹਨੂੰ ਚੰਗੀ ਵੀ ਲੱਗਦੀ, ਉਹਦੀ ਗੱਲ ਨਾ ਕਰੋ। ਇਹ ਹੀ ਅੰਸਾਰ ਅਬਾਸੀ ਸਾਹਿਬ ਦਾ ਰੌਲਾ ਹੈ। ਦਾਰੂ ਦੇ ਉੱਤੇ ਜਿਹੜੀ ਉਹ ਗੱਲ ਕਰ ਰਹੇ ਨੇ, ਮੈਂ ਨਹੀਂ ਕਹਿ ਰਿਹਾ ਉਹ ਗਲਤ ਗੱਲ ਕਰ ਰਹੇ ਨੇ, ਮੈਂ ਸਿਰਫ ਇਹ ਕਹਿ ਰਿਹਾ ਵੀ ਉਹ ਸਿਲੈਕਟਿਵ ਕਿਸਮ ਦੇ ਗੈਰਤਮੰਦ ਨੇ, ਸਿਲੈਕਟਿਵ ਕਿਸਮ ਦੇ, ਉਹਨਾਂ ਸਿਲੈਕਟਿਵ ਹੈ, ਮੇਰਾ ਮਤਲਬ ਹੁੰਦੇ ਨਾ ਕੋਈ ਬੰਦੇ ਕਿਸੇ ਵੇਲੇ ਜਾਗ ਜਾਂਦੇ ਨੇ, ਕਿਸੇ ਵੇਲੇ ਸੌਂ ਜਾਂਦੇ ਨੇ, ਤੇ ਇਹਨਾਂ ਦੀ ਗੈਰਤ ਕਦੀ ਜਾਗ ਜਾਂਦੀ ਹੈ ਮਾਜ਼ਰਤ ਦੇ ਨਾਲ, ਕਦੀ ਸੌਂ ਜਾਂਦੀ, ਤੇ ਬੜੇ ਸਿਲੈਕਟਿਵ ਕਿਸਮ ਦੇ ਗੈਰਤਮੰਦ ਨੇ। ਸ਼ਰਾਬ ਤੇ ਗੈਰਤ ਜਾਗੇਗੀ, ਔਰਤਾਂ ਦੇ ਕਿਸੇ ਮਾਮਲੇ ਤੇ ਗੈਰਤ ਜਾਗੇਗੀ, PTI ਦੇ ਖਿਲਾਫ ਗੈਰਤ ਜਾਗੇਗੀ, ਨੂਨ ਲੀਗ ਦੇ ਮਾਮਲੇ 'ਚ ਇਹਨਾਂ ਦੀ ਗੈਰਤ ਜਿਹੜੀ ਉਹ ਵੱਡਾ ਸਾਰਾ ਕੰਬਲ ਲੈ ਕੇ, ਲੰਮਾ ਖੇਸ ਲੈ ਕੇ ਲੰਮੀ ਪੈ ਜਾਏਗੀ। ਪਿਛਲੇ ਦਿਨੋਂ ਵਹੀਦ ਮੁਰਾਦ ਸਾਹਿਬ ਇੱਕ ਬੜੇ ਜ਼ਬਰਦਸਤ ਜਰਨਲਿਸਟ ਨੇ ਇਸਲਾਮਾਬਾਦ ਤੋਂ, ਉਹਨਾਂ ਨੇ ਇਹ ਅੰਸਾਰ ਅਬਾਸੀ ਸਾਹਿਬ ਨੂੰ ਜਿਹੜਾ ਧੋ ਕੇ ਮਾਰਿਆ। ਉਹਨਾਂ ਕਿ ਇਹ ਜ਼ਰਾ ਦੱਸੋ ਵੀ ਇਹ ਜਿਹੜੇ ਪਲਾਟ ਸ਼ਲਾਟ CDA ਕੱਢਦਾ ਰਿਹਾ, ਇਹ ਕੰਪਿਊਟਰ ਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਵੀ ਉਹਨੇ ਕਾਰਨਰ ਵਾਲਾ ਪਲਾਟ ਤੁਹਾਨੂੰ ਕੱਢ ਕੇ ਦੇਣਾ ਹੈ? ਫਿਰ ਕੰਪਿਊਟਰ ਨੂੰ ਇਹ ਕਿਵੇਂ ਪਤਾ ਲੱਗਾ ਸੀ ਕੁਰਾਨ ਅੰਦਾਜ਼ੀ 'ਚ ਵੀ ਉਹਨੇ ਤੁਹਾਡੇ ਭਰਾ ਦਾ ਤੇ ਤੁਹਾਡਾ ਪਲਾਟ ਇਕੱਠਿਆਂ ਕੱਢਣਾ ਲਾਗੇ ਲਾਗੇ? ਮਤਲਬ ਤੁਸੀਂ ਕਰੋ ਤਾਂ ਸਭ ਕੁਝ ਹਲਾਲ, ਕੋਈ ਹੋਰ ਕਰੇ ਤਾਂ ਸਭ ਕੁਝ ਹਰਾਮ। ਕੁਝ ਹਿਆ ਨੂੰ ਹੱਥ ਮਾਰੋ, ਹੈ ਉਹ ਸਾਡੇ ਤੋਂ ਵੱਡੇ, ਲੇਕਿਨ ਕੋਈ ਥੋੜ੍ਹਾ ਜਿਹਾ ਹਿਆ ਨੂੰ ਹੱਥ ਮਾਰੋ। ਮਾਰਨਾ ਨਹੀਂ ਤੁਸੀਂ ਹੱਥ, ਤੁਸੀਂ ਕਿਤੇ ਹੋਰ ਹੀ ਮਾਰਨਾ ਜਾ ਕੇ, ਲੇਕਿਨ ਚਲੋ ਅਸੀਂ ਇਹ ਰਿਕੁਐਸਟ ਹੀ ਕਰ ਸਕਦੇ ਹਾਂ। ਅੱਗੇ ਚਲੋ ਜੀ। ਬਾਜੀ ਮਰੀਮ ਨੇ ਕਿਹਾ ਕਿ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਨਾ, ਲੋਕ ਉਹਨੂੰ ਆਪਣਾ ਜ਼ਾਤੀ ਮੁਲਾਜ਼ਮ ਸਮਝ ਲੈਂਦੇ ਨੇ। ਟੀਚਰਸ ਬੱਚਿਆਂ ਕੋਲੋਂ ਸਬਜ਼ੀਆਂ ਕਟਵਾਉਂਦੇ ਨੇ, ਜਿਹੜੇ ਇੰਪਲੋਈਜ਼ ਨੇ ਸਫਾਈ ਸਫੂਈ ਵਾਲੇ ਅਫਸਰ, ਉਹਨਾਂ ਨੂੰ ਆਪਣੇ ਘਰ ਲੈ ਜਾਂਦੇ ਨੇ, ਉੱਥੇ ਸਫਾਈਆਂ ਕਰਵਾਉਂਦੇ ਨੇ। ਤੇ ਇਹ ਕੰਮ ਨਾ ਕਰੋ, ਜਿਹੜਾ ਕਰੇਗਾ ਉਹਨੂੰ ਮੈਂ ਸਜ਼ਾ ਦਿਆਂਗੀ। ਬਾਜੀ ਜੀ ਇਸ ਕੰਮ ਵਾਸਤੇ ਪਹਿਲਾਂ ਤੁਹਾਨੂੰ ਤੁਹਾਡੇ ਅੱਬਾ ਜੀ ਨੂੰ ਤੇ ਤੁਹਾਡੇ ਚਾਚਾ ਜੀ ਨੂੰ ਸਜ਼ਾ ਦੇਣੀ ਪੈਣੀ ਹੈ। ਜਦੋਂ ਪੰਜਾਬ ਗਵਰਨਮੈਂਟ 'ਚ ਗਏ ਤੇ ਮੈਨੂੰ ਉੱਥੇ ਪੰਜਾਬ ਗਵਰਨਮੈਂਟ ਵਾਲੇ ਇੰਪਲੋਈਜ਼ ਨੇ ਦੱਸਿਆ ਕਿ ਤਹਿਮੀਨਾ ਦੁਰਾਨੀ ਸਾਹਿਬਾ ਜਿਹੜੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦੀ ਦੂਸਰੀ ਬੇਗਮ ਸਾਹਿਬਾ ਨੇ ਜਾਂ ਤੀਸਰੀ ਨੇ, ਉਹਨਾਂ ਦੇ ਘਰ ਵੀ ਜਿਹੜਾ ਕੁੱਕ ਖਾਨਸਾਮਾ ਸਾਰਾ ਉਹ ਸਰਕਾਰੀ ਗਿਆ ਹੈ। ਮਤਲਬ ਵੱਡੀ ਬੇਗਮ ਸਾਹਿਬਾ ਦੇ ਘਰ ਤੇ ਹੈ ਹੀ ਹੈ ਸੀ, ਜਿਹੜੀਆਂ ਅਗਲੀਆਂ ਨੰਬਰ 2 ਨੰਬਰ 3 ਜਾਂ ਨੰਬਰ 4 ਜਿੰਨੀਆਂ ਵੀ ਬੇਗਮਾਂ ਨੇ ਉਹਨਾਂ ਦਾ ਉਹ ਜ਼ਾਤੀ ਫੇਲ ਹੈ, ਸਾਨੂੰ ਉਹਦੇ ਨਾਲ ਕੀ। ਉੱਥੇ ਸਰਕਾਰੀ ਸਾਰੇ ਬੰਦੇ ਜਿਹੜੇ ਕੰਮ ਕਰ ਰਹੇ ਸਨ। ਅੱਗੋਂ ਸਟੋਰੀ ਲੈ ਲਓ। ਅਗਲੀ ਸਟੋਰੀ ਬਾਬਰ ਡੋਗਰ ਸਾਹਿਬ ਦੀ ਸਟੋਰੀ ਸੀ, ਲਾਹੌਰ ਤੋਂ ਸਾਫੀ ਨੇ। ਉਹਨਾਂ ਨੇ ਇਨਕਸ਼ਾਫ ਕੀਤਾ ਸੀ ਕਿ ਨਵਾਜ਼ ਸ਼ਰੀਫ ਸਾਹਿਬ ਦੀ ਵਾਲਦਾ ਮਰਹੂਮਾ ਸ਼ਮੀਮ ਅਖਤਰ ਸਾਹਿਬਾ, ਅੱਲਾ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ, ਕਹਿੰਦੇ ਨੇ ਕਿ ਉਹਨਾਂ ਦੀ ਖਿਦਮਤ ਵਾਸਤੇ ਔਰ ਉਹਨਾਂ ਦੀ ਗੋਡਿਆਂ ਦੀ ਦੇਖਭਾਲ ਕਰਨ ਵਾਸਤੇ ਇੱਕ ਖਾਤੂਨ ਚੰਦਨ ਬੀਬੀ ਰੱਖੀ ਗਈ। ਹੈਰਤ ਦੀ ਗੱਲ ਇਹ ਹੈ ਵੀ ਉਹਦੀ ਜਿਹੜੀ 40 ਤੋਂ 50 ਹਜ਼ਾਰ ਤਨਖਾਹ ਸੀ, ਉਹ ਸ਼ਰੀਫ ਖਾਨਦਾਨ ਨੇ ਆਪਣੀ ਜੇਬ ਤੋਂ ਦੇਣ ਦੀ ਬਜਾਏ ਪੰਜਾਬ ਸਪੋਰਟਸ ਬੋਰਡ ਦੇ ਸਰਕਾਰੀ ਫੰਡ ਤੋਂ ਅਦਾ ਕੀਤੀ। ਮੈਂ ਤੁਹਾਨੂੰ ਖੁਦ ਵੀ ਪੂਰੀ ਇਮਾਨਦਾਰੀ ਨਾਲ ਦੱਸਣਾ ਹੈ ਕਿ ਮੈਨੂੰ ਬੜੇ ਸੀਨੀਅਰ ਅਫਸਰਾਨ ਨੇ ਇਹ ਕਲੇਮ ਕੀਤਾ ਜਿਸ ਵੇਲੇ ਅਸੀਂ ਪੰਜਾਬ ਗਵਰਨਮੈਂਟ 'ਚ ਗਏ ਕਿ ਜਨਾਬ ਨਿਆਜ਼ ਦੀਆਂ ਦੇਗਾਂ ਤੱਕ ਸ਼ਰੀਫ ਖਾਨਦਾਨ ਜਿਹੜਾ ਉਹ ਸਰਕਾਰੀ ਪੈਸਿਆਂ ਤੋਂ ਦਵਾ ਦਿੰਦਾ ਹੈ। ਤੇ ਸੋਚੋ, ਇਹ ਜਿਹੜੇ ਤੁਹਾਨੂੰ ਲੱਗਦਾ ਨਾ, ਇਹਨਾਂ ਨੂੰ ਅੰਦਰੋਂ ਇਹ ਲੱਗਦਾ ਜਿਵੇਂ ਤੁਸੀਂ ਨਹੀਂ ਬਾਥਰੂਮ ਦੇ ਵਿੱਚ ਕਦੀ ਗਾਓ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਤਾਨਸਾਹਿ ਨਹੀਂ ਹੋ, ਲੱਗਦਾ ਨਾ ਤੁਹਾਨੂੰ, ਕਈਆਂ ਨੂੰ ਤੁਹਾਡੇ 'ਚੋਂ ਲੱਗਦਾ ਹੋਏਗਾ। ਬੋਦੇ ਵਾਹੁੰਦੇ ਹੋ, ਬੋਦੇ ਵਾਲਾਂ ਨੂੰ ਕਹਿੰਦੇ ਨੇ ਪੰਜਾਬੀ 'ਚ, ਬੋਦੇ ਵਾਹੁੰਦੇ ਹੋ ਤੇ ਇੰਝ ਹੀ ਲੱਗਦਾ ਪੁੱਠੇ ਬੋਦੇ ਜਿਹੜੇ ਵਾਹੁੰਦੇ ਨੇ ਪਿਛਲੇ ਪਾਸੇ ਨੂੰ, ਇਸ ਵੇਲੇ ਪੁੱਠੇ ਬੋਦੇ ਵਾਹੁੰਦੇ ਹੋ ਤੇ ਤੁਹਾਨੂੰ ਇਹ ਲੱਗਦਾ ਵੀ ਸ਼ਾਹਰੁਖ ਖਾਨ ਕੀ ਹੈ ਮੇਰੇ ਅੱਗੇ, ਹੈ। ਤੇ ਇਸੇ ਤਰੀਕੇ ਨਾਲ ਨਾ ਹਰ ਬੰਦੇ ਨੂੰ ਆਪਣਾ ਆਪ ਠੀਕ ਹੀ ਲੱਗਦਾ ਕਈ ਵਾਰੀ। ਹੁਣ ਬਾਜੀ ਨੂੰ ਇਹੀ ਲੱਗਦਾ ਹੈ ਵੀ ਜਿੱਦਾਂ ਅਸੂਲ ਪਸੰਦ ਮੇਰਾ ਟੱਬਰ ਹੈ ਉਹਨਾਂ ਕੋਈ ਵੀ ਨਹੀਂ। ਬਾਜੀ ਨੂੰ ਯਾਦ ਹੀ ਨਹੀਂ ਵੀ ਅਸੀਂ ਇਸ ਮੁਲਕ ਦੇ ਨਾਲ ਕੀ ਕਰ ਛੱਡਿਆ, ਕਿਸ ਤਰ੍ਹਾਂ ਕਰ ਛੱਡਿਆ, ਕਿੰਨੀ ਕੰਨੀ ਪਾ ਛੱਡੀ ਹੈ। ਤੇ ਅਸੀਂ ਤੇ ਇਸ ਮੁਲਕ ਦੀਆਂ ਚੂੜਾਂ ਲਾ ਕੇ ਰੱਖ ਦਿੱਤੀਆਂ ਨੇ, ਮਤਲਬ ਇਹਨਾਂ ਦੇ ਮਾਂ ਪਿਓ ਨੇ ਸਾਰਿਆਂ ਨੇ, ਲੇਕਿਨ ਬਾਜੀ ਇਹਨਾਂ ਗੱਲਾਂ ਦੇ ਉੱਤੇ ਕੋਈ ਖਾਸ ਤਵੱਜੋ ਦਿੰਦੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ, ਮੀਆਂ ਨਵਾਜ਼ ਸ਼ਰੀਫ ਇੱਕ ਐਸੀ ਖੁਸ਼ਬੂ ਦਾ ਨਾਂ ਹੈ। ਅੱਛਾ, ਖੁਸ਼ਬੂ ਜ਼ਰਾ ਉਰਦੂ 'ਚ ਕਹੀਦਾ, ਖੁਸ਼ਬੂ ਪੰਜਾਬੀ 'ਚ ਕਹਿ ਦਿੰਦੇ ਨੇ, ਖੁਸ਼ਬੋਈ ਵੀ ਆਖਦੇ ਨੇ। ਤੇ ਨਵਾਜ਼ ਸ਼ਰੀਫ ਇੱਕ ਐਸੀ ਖੁਸ਼ਬੂ ਦਾ ਨਾਂ ਹੈ ਜਿਹਦੀ ਮਹਿਕ ਪਾਕਿਸਤਾਨ 'ਚ 4 ਸੂ ਫੈਲੀ ਹੋਈ ਹੈ। ਵੇਖਿਓ ਕਿਤੇ ਕੋਈ ਪਰਫਿਊਮ ਬਣਾਉਣ ਵਾਲੀ ਕੰਪਨੀ ਨਾ ਚੁੱਕ ਕੇ ਲੈ ਜਾਏ ਮੀਆਂ ਸਾਹਿਬ ਨੂੰ, ਅੱਲਾ ਹੀ ਖੈਰ ਕਰੇ। ਇਹ ਜਨਾਬ ਬੁਲਬੁਲ ਸਾਹਿਬ ਨੇ ਕਿਹਾ, ਰਾਸ਼ਿਦ ਨਸਰੁੱਲਾ ਬੁਲਬੁਲ, ਇਹ ਉਰਫ ਬੁਲਬੁਲ ਨਹੀਂ, ਇਹਨਾਂ ਦੇ ਨਾਂ ਦੇ ਵਿੱਚ ਲੋਕੀ ਆਉਂਦੇ ਨੇ ਬੁਲਬੁਲ ਹੈ ਆਖਰੀ ਨਾਂ ਇਹਨਾਂ ਦਾ, ਠੀਕ ਹੈ ਜੀ, ਹੋ ਰੱਖ ਸਕਦੇ ਨੇ। ਇਹ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਵੇਖ ਲਓ, ਇਹ ਉੱਥੇ ਕੀ ਕਰਦੇ ਸਨ, ਮੀਆਂ ਸਾਹਿਬ ਦੇ ਘਰ ਦੇ ਸਾਹਮਣੇ ਇਹ ਕੀ ਕਰਦੇ ਸਨ। ਇਹ 5 ਦੀ ਕੁਲਫੀ 10 ਦੀ ਚਾਹ, ਨਹੀਂ ਪੜ੍ਹੇ ਲਿਖੇ ਨਹੀਂ ਨਾ, ਇਹਨਾਂ ਦੀਆਂ ਗੱਲਾਂ ਵੀ ਜ਼ਰਾ ਸੁਣੋ। 5 ਦੀ ਕੁਲਫੀ 10 ਦੀ ਚਾਹ, ਅੰਮੀ ਨੂੰ ਬੁਲਾ ਬਈ ਅੰਮੀ ਨੂੰ ਬੁਲਾ,
ਹੁਣ ਇਹ ਮਾਵਾਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਇਹ ਐਸੇ ਬੇਸ਼ਰਮ ਨੇ, ਇਹ ਐਸੇ ਬੇਹਯਾ ਨੇ ਕਿ ਇਹ ਮਾਂ ਤੋਂ ਹੀ ਕੰਮ ਸ਼ੁਰੂ ਕਰਦੇ ਨੇ ਦੂਸਰੇ ਬੰਦੇ ਦੀ ਤੋਂ। ਹਾਲਾਂਕਿ ਇਹਨਾਂ ਦੀਆਂ ਮਾਵਾਂ ਤੇ ਸਾਡੀਆਂ ਮਾਵਾਂ ਨੇ, ਮਾਵਾਂ ਤੇ ਸਾਂਝੀਆਂ ਹੁੰਦੀਆਂ। ਤੇ ਕੋਈ ਮੈਂ ਆਨਾ ਕੋਈ ਦਰਿੰਦਾ ਹੀ ਹੋਏਗਾ ਜਿਹੜਾ ਕਿਸੇ ਦੀ ਮਾਂ ਦੀ ਇੱਜ਼ਤ ਨਹੀਂ ਕਰੇਗਾ, ਦੁਸ਼ਮਣ ਹੋਏ, ਦੋਸਤ ਹੋਏ, ਕੋਈ ਮੋਦੀ ਹੋਵੇ ਭਾਵੇਂ, ਮਾਵਾਂ ਤੇ ਸਾਂਝੀਆਂ ਹੀ ਹੁੰਦੀਆਂ ਨੇ। ਲੇਕਿਨ ਇਹ ਐਡੇ ਬੇਸ਼ਰਮ ਨੇ, ਮਾਵਾਂ ਦੇ ਉੱਤੇ ਹੀ ਇਹਨਾਂ ਨੇ। ਇਹ ਜ਼ਰਾ ਸੁਣੋ, ਇਧਰਲੇ ਪਾਸੇ ਜਿਹੜਾ ਨਾ ਇਹ ਜਿਹੜਾ ਮੇਰਾ ਮਤਲਬ ਗਿੱਧੇ ਪਾ ਰਿਹਾ ਨਾ, ਜਿਹਦੀ 2.5% ਹੈ, 2.5% ਵਾਲੀ ਪਰਸਨੈਲਿਟੀ ਜਿਨ੍ਹਾਂ ਦੀ ਗਿੱਧੇ ਪਾ ਰਹੇ ਨੇ ਜਿਹੜੇ ਪਾਸੇ ਤੇ, ਇਹ ਨੇ ਜਨਾਬ ਇਹ ਅੱਜ ਕੱਲ੍ਹ ਮਰੀਮ ਸਾਹਿਬਾ ਦੇ ਮੁਸ਼ੀਰ ਰਾਸ਼ਿਦ ਨਸਰੁੱਲਾ। ਇਹਨਾਂ ਦਾ ਰੌਲਾ ਕੀ ਬਣਿਆ ਉਹ ਬਾਅਦ 'ਚ ਤੁਹਾਨੂੰ ਦੱਸਨੇ ਵੀ ਇਹ ਜਿਹੜੇ ਗਿੱਧਾ ਪਾ ਰਹੇ ਨਾ ਪਾਸੇ ਤੇ, ਉਹ ਜ਼ਰਾ ਵੇਖ ਲੈਣਾ, ਚਿੱਟੇ ਕੱਪੜਿਆਂ ਵਾਲੇ, ਮੇਰਾ ਖਿਆਲ ਚਿੱਟੀ ਸ਼ਰਟ ਵਾਲੇ। ਵੇਖ ਲਿਆ ਜੀ, ਇਹ ਭਾਈ ਹੋਰਾਂ ਨੇ ਕਿਤੇ ਟੀਵੀ ਤੇ ਕਹਿਤਾ ਜਾਂ ਕਿਸੇ ਜਗ੍ਹਾ ਤੇ, ਇਹ ਇੱਕ ਉਹਨਾਂ ਨੇ ਪਿਛਲੇ ਦਿਨੋਂ ਕੋਈ ਅੰਗਰੇਜ਼ੀ ਬੋਲੀ ਸੀ, ਉਹਦੇ ਤੇ ਲੋਕੀ ਐਵੇਂ ਮਗਰ ਪੈ ਜਾਂਦੇ ਨੇ, ਕਿਸੇ ਵੇਲੇ ਗਲਤ ਗੱਲ ਮੂੰਹ 'ਚੋਂ ਨਿਕਲ ਸਕਦੀ ਹੈ। ਉਹਨਾਂ ਨੇ ਡਨ ਐਂਡ ਡਸਟਿਸ ਕਹਿ ਦਿੱਤਾ ਸੀ। ਉਹਨਾਂ ਕਿਤੇ ਹੁਣ ਉਸ ਗੱਲ ਨੂੰ ਕਹਿਣ ਤੋਂ ਬਾਅਦ ਇਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਦਾਵਾ, ਕਿਉਂਕਿ ਇਹ ਦਾਵਾ ਅਗਰ ਇਹ ਕਰਦੇ ਤਾਂ ਇਹਨਾਂ ਦੀ ਯੂਨੀਵਰਸਿਟੀਆਂ ਦੀ ਵੀ ਬੇਇੱਜ਼ਤੀ ਹੋਣੀ ਸੀ। ਲੇਕਿਨ ਉਹਨਾਂ ਕਰ ਦਿੱਤਾ ਵੀ ਮੇਰੇ ਕੋਲ 3 ਮਾਸਟਰਸ ਡਿਗਰੀਆਂ ਨੇ। ਨਵੀਦ ਸੱਤੀ ਸਾਹਿਬ ਨੇ, ਸਾਫੀ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਆਪਣੀਆਂ ਡਿਗਰੀਆਂ ਦਿਖਾ ਦਿਓ, ਸਾਡਾ ਨਹੀਂ ਖਿਆਲ ਕਿ ਤੁਹਾਡੇ ਕੋਲ ਮਾਸਟਰ ਡਿਗਰੀਆਂ ਹਨ। ਹੁਣ ਉਹ ਭਾਈ ਹੋਰੀ ਜਿਹੜੇ ਨੇ ਨਾ, ਉਹ ਇੱਕ ਖਾਕੀ ਲਿਫਾਫਾ ਲੈ ਕੇ ਨਾ ਅਦਾਲਤਾਂ ਦੇ ਬਾਹਰੋਂ ਕਿਸੇ ਦੇ ਕੋਲੋਂ, ਤੇ ਉਹ ਫਿਰ ਰਹੇ ਨੇ ਵੀ ਇਹਦੇ 'ਚ ਮੇਰੀਆਂ ਡਿਗਰੀਆਂ ਨੇ, ਮੈਂ ਤੁਹਾਨੂੰ ਵਿਖਾਉਣੀਆਂ ਨੇ। ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਭੇਜ ਦਿਓ ਡਿਗਰੀਆਂ ਜਾਂ ਸੋਸ਼ਲ ਮੀਡੀਆ 'ਤੇ ਪਾ ਦਿਓ, ਮੈਨੂੰ ਵਿਖਾ ਕੇ ਕੀ ਕਰਨੀਆਂ ਨੇ। ਮੈਂ ਵੇਖ ਕੇ ਮੇਰਾ ਮਤਲਬ ਮੇਰੇ ਕੋਲ ਆਲਾ ਹੈ ਕਿ ਮੈਂ ਉਹਨਾਂ ਨੂੰ ਚੈੱਕ ਕਰਨਾ। ਮੈਨੂੰ ਡਿਗਰੀਆਂ ਦੀ ਡਿਟੇਲ ਦੇ ਦਿਓ, ਮੈਂ ਯੂਨੀਵਰਸਿਟੀ ਤੋਂ ਪਤਾ ਕਰਾ ਲੈਣਾ। ਡਿਗਰੀਆਂ ਨਹੀਂ ਦਿੰਦੇ, ਲੇਕਿਨ ਬਾਕੀ ਸਾਰੀਆਂ ਗੱਲਾਂ ਕਰ ਰਹੇ ਨੇ। ਉਹਨਾਂ ਦਾ ਹੁਣ ਮਜ਼ੀਦ ਡਾਕੂਮੈਂਟ ਸਾਹਮਣੇ ਆਏ ਨੇ ਤੇ ਪਤਾ ਲੱਗਾ ਵੀ ਉਹਨਾਂ ਦਾ ਨਾਂ ਚੁਲਬੁਲ ਪਾਂਡੇ, ਤੇ ਤੁਸੀਂ ਸੁਣਿਆ ਹੀ ਸੀ, ਇਹ ਬੁਲਬੁਲ ਪਾਂਡੇ ਨਵਾਂ ਆ ਗਿਆ ਮਾਰਕੀਟ ਦੇ ਵਿੱਚ। ਇਹ ਬੁਲਬੁਲ ਪਾਂਡੇ ਸਾਹਿਬ ਨੇ, ਜਿਹਨੇ ਆਂਦੇ ਨੇ ਮੇਰੇ ਕੋਲ 3 ਡਿਗਰੀਆਂ ਨੇ। ਲੇਕਿਨ ਉਹ ਦੇਖੋ, ਉਹਨਾਂ ਕੋਲ ਡਿਗਰੀਆਂ ਅਗਰ ਹੈ ਵੀ ਨੇ ਨਾ, ਕਿਸੇ ਤਰੀਕੇ ਨਾਲ ਉਹਨਾਂ ਡਿਗਰੀਆਂ ਲੈ ਵੀ ਲਈਆਂ ਨੇ, ਤੇ ਬਸ ਉਹਨਾਂ ਨਾਲ ਜਦੋਂ ਤੁਸੀਂ ਵੇਖਦੇ ਹੋ ਤੇ ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਡਾਇਰੈਕਟ ਹਵਾਲਦਾਰ ਨੇ, ਹੈ। ਤੇ ਉਹ ਤੁਹਾਨੂੰ ਪਤਾ ਹੀ ਹੈ ਜੋ ਡਾਇਰੈਕਟ ਹਵਾਲਦਾਰ ਵਾਲੀ ਗੱਲ ਹੈ, ਤੇ ਉਹ ਡਾਇਰੈਕਟ ਹਵਾਲਦਾਰ ਹੀ ਨੇ। ਤੇ ਬਹਰਹਾਲ ਇਹ ਇਸ ਵੇਲੇ ਬੜਾ ਮਸਲਾ ਬਣਿਆ ਜੀ ਉੱਥੇ ਪੰਜਾਬ ਦੇ ਵਿੱਚ, ਉਹਨਾਂ ਦੀ ਡਿਗਰੀਆਂ ਦੇ ਉੱਤੇ ਬੜਾ ਲੰਮਾ ਚੌੜਾ ਇਸ ਵੇਲੇ ਫੱਡਾ ਬਣਿਆ ਹੋਇਆ। ਅੱਛਾ ਜੀ, ਫਿਰ ਜ਼ਿਮਨੀ ਇਲੈਕਸ਼ਨ ਹੋ ਰਿਹਾ ਖੁਸ਼ਾਬ ਦੇ ਵਿੱਚ। ਉੱਥੇ ਚੌਧਰੀ ਸਾਹਿਬ ਨੇ ਵੀ ਆਪਣਾ ਕੰਮ ਜਾਰੀ ਰੱਖਿਆ। ਉੱਥੇ ਨੂਨ ਲੀਗ ਦੇ 3 ਲੋਕਾਂ ਦੇ ਕਾਗਜ਼ਾਤ ਜਿਹੜੇ ਨੇ ਮਨਜ਼ੂਰ ਕਰ ਲਏ ਨੇ, ਤੇ PTI ਦੇ ਜਿੰਨੇ ਵੀ ਉਮੀਦਵਾਰ ਸਨ ਉਹਨਾਂ ਦੇ ਕਾਗਜ਼ਾਤ ਮੁਸਤਰਦ ਕਰ ਦਿੱਤੇ ਨੇ। ਬੱਲੇ ਹੋ ਸ਼ੇਰ ਬੱਗੇ ਹੋ, ਮੈਂ ਕਿਹਾ ਤਬਾਹੀ ਕਰ ਗਏ ਹੋ। ਮਤਲਬ ਹੁਣ ਜ਼ਿਮਨੀ ਇਲੈਕਸ਼ਨ ਦੇ ਉੱਤੇ ਵੀ ਇਹਨਾਂ ਨੂੰ ਹੌਸਲਾ ਨਹੀਂ ਹੈਗਾ ਵੀ PTI ਨੂੰ ਲੜ ਲੈਣ ਦੇਣ। ਇਹੀ ਕੰਮ ਗਿਲਗਿਤ ਬਲਤਿਸਤਾਨ 'ਚ ਕਰ ਰਹੇ ਨੇ, ਇਹੀ ਕਸ਼ਮੀਰ 'ਚ ਕਰ ਰਹੇ ਨੇ। ਤੇ ਉਸ ਤੋਂ ਬਾਅਦ ਕਹਿੰਦੇ ਨੇ ਸਾਡਾ ਸਿਆਸਤ ਨਾਲ ਕੋਈ ਲੈਣ ਨਹੀਂ। DG ISPR ਸਾਹਿਬ ਕਹਿੰਦੇ ਨੇ ਵੀ ਸਾਡਾ ਸਿਆਸਤ ਨਾਲ ਕੋਈ ਲੈਣ ਦੇਣ ਮੌਜੂਦ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਔਰ ਇਹ ਹੈ ਕਿ ਬਾਜੀ ਨੇ ਐਲਾਨ ਕੀਤਾ ਕਿ ਪੈਰਾ ਫੋਰਸ ਵਾਲਾ ਜਿਹੜਾ ਵੀ ਬੰਦਾ ਅਫਸਰ ਕਿਸੇ ਦੇ ਉੱਤੇ ਤਸ਼ੱਦਦ ਕਰੇਗਾ, ਤਾਕਤ ਦਾ ਇਸਤੇਮਾਲ ਕਰੇਗਾ, ਕਿਸੇ ਨਾਲ ਬਦਮਾਸ਼ੀ ਕਰੇਗਾ, ਉਹਨੂੰ 3 ਸਾਲ ਤੱਕ ਜੇਲ੍ਹ ਘੱਲ ਦਿੱਤਾ ਜਾਏਗਾ, ਜਾਂ ਮੈਕਸਿਮਮ 3 ਸਾਲ ਤੱਕ ਘੱਲਿਆ ਜਾ ਸਕਦਾ। ਵੈਸੇ ਸ਼ਾਇਦ 15 ਦਿਨ, ਮਹੀਨਾ, ਇਹੋ ਜਿਹੀਆਂ ਸਜ਼ਾਵਾਂ ਰੱਖੀਆਂ ਹੋਣੀਆਂ। ਉਹਦੀ ਵਜ੍ਹਾ ਕੀ ਹੈ ਕਿ ਆਏ ਦਿਨ ਪੈਰਾ ਫੋਰਸ ਵਾਲੇ ਜਿਹੜੇ ਨੇ ਉਹ ਲੋਕਾਂ ਨੂੰ ਚਪੇੜਾ ਮਾਰ ਰਹੇ ਨੇ, ਰੇੜੀਆਂ ਭੰਨ ਰਹੇ ਨੇ, ਉਹਨਾਂ ਨਾਲ ਬਦਮਾਸ਼ੀ ਕਰ ਰਹੇ ਨੇ, ਉਹਨਾਂ ਕੋਲ ਰਿਸ਼ਵਤ ਲੈ ਰਹੇ ਨੇ, ਪੈਸੇ ਮੰਗ ਰਹੇ ਨੇ। ਮਤਲਬ ਇੱਕ ਨਵੇਂ ਗੁੰਡਾ ਫੋਰਸ, ਇਹਨੂੰ ਪੈਰਾ ਫੋਰਸ ਨਾ ਕਹੋ, ਇਹਨੂੰ ਗੁੰਡਾ ਫੋਰਸ ਕਹੋ। ਇੱਕ ਨਵੀਂ ਗੁੰਡਾ ਫੋਰਸ ਜਿਹੜੀ ਹੈ ਉਹ ਬਣਾ ਕੇ ਲੋਕਾਂ ਦੇ ਉੱਤੇ ਮੁਸੱਲਤ ਕਰ ਦਿੱਤੀ ਹੈ। ਪਹਿਲਾਂ ਗੁੰਡਾ ਫੋਰਸ ਬਣਾਈ ਹੈ, ਫਿਰ ਉਹਨਾਂ ਨਾਲ ਬਦਮਾਸ਼ੀ ਕੀਤੀ ਹੈ, ਗੁੰਡਾਗਰਦੀ ਕੀਤੀ ਹੈ, ਤੇ ਹੁਣ ਬਾਜੀ ਆਂਦੀ ਇਹਨਾਂ ਨੂੰ ਜੇਲ੍ਹਾਂ 'ਚ ਭੇਜਣਾ ਹੈ। ਇਹ ਚੰਗਾ ਕੰਮ ਸ਼ੁਰੂ ਕੀਤਾ ਤੁਸੀਂ। ਵੈਸੇ ਕਦੀ ਬਣਾ ਲਓ, ਕਦੀ ਢਾਹ ਲਓ, ਕਦੀ ਬਣਾ ਲਓ, ਕਦੀ ਢਾਹ ਲਓ। ਅੱਗੇ ਚਲੋ ਜੀ, ਅਸ਼ਫਾਕ ਸਾਹਿਬ ਜਿਹੜੇ ਸਨ, ਵਲਦ ਅਲੀ ਮੁਰਾਦ, ਗਿੱਲੇ ਕੱਪੜੇ ਦੇ ਨਾਲ ਸੋਲਰ ਪੈਨਲ ਸਾਫ਼ ਕਰ ਰਹੇ ਸਨ, ਕਰੰਟ ਲੱਗਣ ਨਾਲ ਜਾਨ ਬਹਾਕ ਹੋ ਗਏ। ਇਹ ਬੜੀ ਇੱਕ ਅਨਫੋਰਚੂਨੇਟ ਗੱਲ ਹੈ। ਇਹ ਤੁਹਾਡੇ ਵਾਸਤੇ ਮੈਸੇਜ ਕਹੋ ਪਬਲਿਕ ਵੈਲਫੇਅਰ ਦਾ, ਇਹ ਤੁਸੀਂ ਗਾਂਹ ਵੀ ਪਹੁੰਚਾਉਣਾ ਹੈ। ਜਿਹੜਾ ਸੁਣੇ ਗੱਲ ਜ਼ਿਹਨ 'ਚ ਰੱਖੋ ਕਿ ਸੋਲਰ ਜਿਹੜਾ, ਇਹ ਨਹੀਂ ਸੋਚਣਾ ਵੀ ਉਹ ਬਿਜਲੀ ਬਣਾਉਂਦਾ ਹੈ ਤੇ ਉਹ ਬੈਟਰੀ ਨੂੰ ਦਿੰਦਾ ਹੈ, ਤੇ ਅਗਰ ਤੁਸੀਂ ਉਹਨੂੰ ਮੇਰਾ ਹੱਥ ਛੱਤ ਲਾਓਗੇ ਜਾਂ ਗਿੱਲਾ ਕੱਪੜਾ ਲਾਓਗੇ ਤਾਂ ਤੁਹਾਨੂੰ ਕੁਝ ਨਹੀਂ ਹੋਏਗਾ। ਜ਼ਾਹਿਰ ਜਦੋਂ ਉਹਦੇ 'ਚ ਬਿਜਲੀ ਪ੍ਰੋਡਿਊਸ ਹੋ ਰਹੀ ਹੈ ਜਿਸ ਵੀ ਤਰੀਕੇ ਨਾਲ, ਤਾਂ ਉਹ ਤੁਹਾਨੂੰ ਵੀ, ਤੁਹਾਡੇ ਤੱਕ ਵੀ ਪਹੁੰਚ ਸਕਦੀ ਹੈ। ਮੈਂ ਕੋਈ ਸਾਇੰਟਿਸਟ ਨਹੀਂ, ਮੈਨੂੰ ਕੋਈ ਇਹਦੇ ਸਾਰੇ ਜਿਹੜੀ ਅੰਦਰ ਦੇ ਮਾਮਲਾਤ ਨੇ ਉਹਨਾਂ ਦਾ ਤਾਂ ਨਹੀਂ ਪਤਾ ਕਿ ਕਿਸ ਤਰ੍ਹਾਂ ਵਰਕ ਕਰਦੀ ਹੈ। ਲੇਕਿਨ ਇਹ ਜਿਹੜਾ ਸਾਡੇ ਸਾਹਮਣੇ ਇਸ਼ੂ ਆਇਆ, ਇੱਥੋਂ ਇਹ ਪਤਾ ਲੱਗਦਾ ਹੈ
ਵੀ ਤੁਸੀਂ ਮਿਹਰਬਾਨੀ ਕਰਕੇ ਸੋਲਰ ਜਦੋਂ ਬਿਜਲੀ ਪੈਦਾ ਕਰ ਰਿਹਾ, ਇੰਨੀ ਤਾਂ ਸਾਨੂੰ ਪਤਾ ਸਾਰਿਆਂ ਨੂੰ ਅਕਲ, ਤੇ ਗਿੱਲੇ ਕੱਪੜੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ, ਜਿਹੜੇ ਬੰਦੇ ਨੂੰ ਨਹੀਂ ਪਤਾ ਉਸ ਕੰਮ ਦਾ, ਉਹਦੇ ਲਾਗੇ ਨਾ ਜਾਏ। ਇਹ ਇੱਕ ਜਾਨ ਗਈ ਹੈ, ਹੋਰ ਕਈ ਜਾਨਾਂ ਇਸ ਤਰ੍ਹਾਂ ਬਚ ਸਕਦੀਆਂ ਨੇ। ਮਿਹਰਬਾਨੀ ਕਰਕੇ ਸੋਲਰ ਨੂੰ ਸਾਫ਼ ਕਰਨਾ ਹੈ, ਤੇ ਫਿਰ ਉਹ ਜ਼ਾਹਿਰ ਹੈ ਜਦੋਂ ਬਿਜਲੀ ਪੈਦਾ ਕਰ ਰਿਹਾ ਤੇ ਫਿਰ ਉਹਦੇ 'ਚੋਂ ਤੁਹਾਨੂੰ ਕਰੰਟ ਵੀ ਲੱਗੇਗਾ। ਉਹ ਕਿਸੇ ਮੁਸਤਨਦ ਬੰਦੇ ਕੋਲੋਂ ਕਰਵਾਓ ਜਿਹਨੂੰ ਉਹ ਕੰਮ ਆਉਂਦਾ ਹੋਵੇ, ਜਿਹਦੇ ਕੋਲ ਟ੍ਰੇਨਿੰਗ ਹੋਵੇ ਕਿ ਉਹਨੇ ਬਿਜਲੀ ਤੋਂ ਬਚ ਕੇ ਕਿਸ ਤਰ੍ਹਾਂ ਉਹ ਕੰਮ ਕਰਨਾ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।